हर पासों फेल। डॉलर के सामने 90 के नेड़े तेड़े रुपया पहुंचा होया है। प्रेस्टीज इन्हां दी थल्ले लगी हुई है। लेकिन उन्होंने ये लगता भी अल्टीमेटली हिंदुआं नूं जिहड़ा तुसीं धर्म के नां थल्ले, भगवान राम के नां थल्ले जिधर मर्जी लैके चले जाओ। हुण अयोध्या राम टेंपल, ओल्ड वुंड्स आर हीलिंग सेज PM एज ही होइस्ट सैफरन फ्लैग। हुण यूपी का CM भी ये कह रहा कि जी जिहड़ा भगवा झंडा है ये साडा नैशनल रिलीजन है। एक पासे मोदी 500 साल दे रिश्ते जख्म ਜਿਹੜੇ ਸੀ ਉਹ ਹੁਣ ਭਰਨੇ ਸ਼ੁਰੂ ਹੋ ਗਏ ਨੇ। ਹੁਣ ਦੂਜਾ ਨਾ ਉੱਥੇ ਕਦੇ ਬਾਬਰ ਆਇਆ, ਨਾ ਉਹ ਇਹਨਾਂ ਦਾ ਮੰਦਿਰ ਸੀ। ਸਾਰੀ ਜਿਹੜਾ ਨੈਰੇਟਿਵ ਝੂਠ ਤੇ ਬਿਲਟ ਕੀਤਾ। ਹੁਣ ਅਯੁੱਧਿਆ ਦਾ ਮੰਦਿਰ ਸਭਿਅਤਾ ਦਾ ਸਿੰਬਲ ਵੀ ਬਣ ਗਿਆ। ਉਹ 500 ਸਾਲ ਦਾ ਬਦਲਾ ਵੀ ਹੋ ਗਿਆ। ਜ਼ਖਮ ਵੀ 500 ਸਾਲ ਦੇ ਭਰਨੇ ਸ਼ੁਰੂ ਹੋ ਗਏ। ਹੁਣ ਜੇ ਇਹਨਾਂ ਦੇ ਲਈ ਜਿਹੜਾ ਹੈ ਉਹ ਸਿਵਲਾਈਜੇਸ਼ਨਲ ਸਿੰਬਲ ਹੈ ਔਰ ਜ਼ਖਮ ਇਹਨਾਂ ਦੇ 5 ਸਦੀਆਂ ਤੋਂ ਰਿਸ਼ਤੇ ਸੀ, ਹੁਣ ਭਰਨੇ ਸ਼ੁਰੂ ਹੋ ਗਏ। ਤੇ ਅਜੇ ਤਾਂ ਸਾਡੇ ਲਈ 41 ਸਾਲ ਹੋਏ ਨੇ, ਤੁਹਾਡੇ ਰਾਜ 78 ਸਾਲ ਹੋਏ ਨੇ। 41 ਸਾਲ ਪਹਿਲਾਂ ਤੁਸੀਂ ਜੂਨ 84 ਦਾ ਘੱਲੂਘਾਰਾ ਕੀਤਾ। 41 ਸਾਲ ਪਹਿਲਾਂ ਨਵੰਬਰ 84 ਦੀ ਨਸਲਕੁਸ਼ੀ ਕੀਤੀ। ਤੁਹਾਡੀਆਂ ਲਗਾਤਾਰਤਾ ਨਾਲ ਨੀਤੀਆਂ ਸਿੱਖ ਜੈਨੋਸਾਈਡ ਦੀਆਂ ਜਾਰੀ ਨੇ ਤੇ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਤੁਸੀਂ ਭੁੱਲ ਜਾਓ। ਤੁਹਾਡੇ ਜ਼ਖਮ ਪਹਿਲਾਂ ਤਾਂ ਜ਼ਖਮ ਹੀ ਇਹ ਝੂਠੇ ਨੇ। ਨਾ ਕੋਈ ਮੰਦਿਰ ਸੀ, ਨਾ ਕਿਸੇ ਨੇ ਢਾਇਆ, ਨਾ ਬਾਬਰ ਉੱਥੇ ਆਇਆ। ਇਹ ਪੂਰੀ ਕਹਾਣੀ ਝੂਠ ਤੇ ਖੜੀ ਹੈ। ਪਰ ਇੱਧਰ ਤਾਂ ਜਿਹੜੇ ਤੁਸੀਂ ਜ਼ਖਮ ਦਿੱਤੇ ਨੇ ਉਹ ਅਜੇ ਵੀਪਿੰਗ ਵੂੰਡਸ ਨੇ। ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਨਾ ਸਿਰਫ ਲਿਬਰੇਟ ਕਰਵਾਵਾਂਗੇ, ਹਿੰਦੂਤਵਾਦ ਦੀ ਜਿਹੜਾ ਬ੍ਰਾਹਮਣਵਾਦ ਹੈ ਇਸ ਦੀ ਸੱਫ ਵਲੇਟ ਕੇ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਉਸ ਨੂੰ ਰੋੜਾਂਗੇ। ਉਦੋਂ ਹੀ ਸਾਡੇ ਜਿਹੜੇ ਜ਼ਖਮ ਨੇ ਉਹ ਹੀਲ ਹੋਣਗੇ। व्यूअर्स वेलकम बैक ऑन प्रोग्राम। सो व्यूअर्स दूसरे साइड में ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਗਮ ਵਿੱਚ ਸ਼ਮੂਲੀਅਤ ਤੋਂ ਪਹਿਲਾਂ ਮੋਦੀ ਨੇ ਰਾਮ ਮੰਦਿਰ ਅਯੋਧਿਆ ਵਿੱਚ ਭਗਵਾ ਝੰਡਾ ਜਿਹੜਾ ਹੈ ਫਹਿਰਾਇਆ। ਉਸ ਨੇ ਇਸ ਝੰਡੇ ਨੂੰ ਨੈਸ਼ਨਲ ਰਿਲੀਜਨ ਦਾ ਜਿਹੜਾ ਹੈ ਪ੍ਰਤੀਕ ਦੱਸਿਆ ਔਰ ਨਾਲ ਹੀ ਮੋਦੀ ਨੇ ਕਿਹਾ ਕਿ ਹਿੰਦੂਆਂ ਦੇ ਸਦੀਆਂ ਪੁਰਾਣੇ ਜ਼ਖਮ ਜਿਹੜੇ ਨੇ ਹੁਣ ਠੀਕ ਹੋ ਰਹੇ ਨੇ ਔਰ ਸਿੱਖਾਂ ਨੂੰ ਜੂਨ 84 ਨਵੰਬਰ 84 ਘੱਲੂਘਾਰਿਆਂ ਨੂੰ ਭੁੱਲ ਜਾਣ ਦੀ ਸਲਾਹ ਦੇਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਹਿੰਦੂ ਧਰਮੀਆਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਜਿਹੜੇ ਜ਼ਖਮ ਅਜੇ ਰਿਸ ਰਹੇ ਨੇ ਔਰ ਸਿੱਖ ਕੌਮ ਨੇ ਇਸ ਦਾ ਜਿਹੜਾ ਹਿਸਾਬ ਲੈਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਈ ਵਾਰ ਇਹ ਦੇਖਦਾ ਵੀ ਬੇਸ਼ੱਕ ਹਮੇਸ਼ਾ ਹੀ ਅਸੀਂ ਜਦੋਂ ਕਮਿਊਨਿਜ਼ਮ ਜਾਂ ਕਾਰਲ ਮਾਰਕਸ ਦੀ ਥਿਊਰੀ ਨੂੰ ਰਿਜੈਕਟ ਕਰਦੇ ਹਾਂ ਤੇ ਉਸ ਦੀ ਇੱਕ ਜਿਹੜੀ ਖਾਸ ਤੌਰ 'ਤੇ ਧਰਮ ਪ੍ਰਤੀ ਜਾਂ ਫੇਥ ਪ੍ਰਤੀ ਉਸ ਦੀ ਪਹੁੰਚ ਹੈ, ਉਸ ਤੋਂ ਹੀ ਕੰਡੈਮਨੇਬਿਲਿਟੀ ਸ਼ੁਰੂ ਹੁੰਦੀ ਹੈ, ਜਿਹਦੇ 'ਚ ਉਹਨੇ ਇਹ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ। ਕਿ ਬਹੁਤ ਵਾਰ ਜਿਵੇਂ ਅਫੀਮ ਜੇ ਤੁਸੀਂ ਕਿਸੇ ਨੂੰ ਦੇ ਦਿਓ ਤੇ ਉਹ ਉਸ ਦੇ ਨਸ਼ੇ 'ਚ ਹੀ ਰਹਿੰਦਾ, ਉਹਨੂੰ ਆਲੇ ਦੁਆਲੇ ਜਿਹੜਾ ਹੈ ਉਹ ਉਸ ਦਾ ਭੁੱਲ ਜਾਂਦਾ ਕਿ ਆ ਆਪਣੀਆਂ ਇਮੈਜੀਨੇਸ਼ਨ ਦੀ ਦੁਨੀਆ 'ਚ ਰਹਿੰਦਾ ਹੈ। ਸੋ ਉਹਦਾ ਮਤਲਬ ਇਹ ਸੀ ਕਿ ਵੀ ਜਿਹੜੇ ਚਲਾਕ ਐਕਸਪਲੋਇਟਰ ਨੇ ਉਹ ਬਾਦਸ਼ਾਹ ਹੋਣ, ਜ਼ਿਮੀਂਦਾਰ ਹੋਣ, ਸਰਮਾਏਦਾਰ ਹੋਣ, ਉਹ ਲੋਕਾਂ ਨੂੰ ਐਕਸਪਲੋਇਟ ਕਰਨ ਦੇ ਲਈ, ਉਹਨਾਂ ਦੇ ਹੱਕ ਖੋਹਣ ਦੇ ਲਈ, ਉਹਨਾਂ ਦਾ ਸ਼ੋਸ਼ਣ ਕਰਨ ਦੇ ਲਈ ਧਰਮ ਦੀ ਤਲਵਾਰ ਨੂੰ, ਧਰਮ ਦੀ ਢਾਲ ਨੂੰ ਵਰਤਦੇ ਨੇ। ਔਰ ਇਸ ਨੂੰ ਜੇ ਕਿਉਂਕਿ ਮਾਰਕਸਿਜ਼ਮ ਹੁਣ ਆਲਮੋਸਟ ਫੇਲ ਹੋ ਚੁੱਕਾ ਹੈ ਔਰ ਉਸ ਦੀਆਂ ਆਪਣੀਆਂ ਵੀਕਨੈਸਿਸ ਨੇ, ਪਰ ਐਜ਼ ਏ ਇਕੋਨੋਮਿਸਟ ਜਿਹੜਾ ਉਸ ਦੀ ਇਕਨੋਮਿਕਸ ਦੀ ਥਿਊਰੀ ਹੈ, ਹਾਲਾਂਕਿ ਉਹ ਬੇਸਿਕਲੀ ਫਿਲਾਸਫਰ ਸੀ ਔਰ ਯਹੂਦੀ ਸੀ, ਲੇਕਿਨ ਉਸ ਨੇ ਦੁਨੀਆ ਦੇ ਸਾਰੇ ਨੂੰ, ਦੁਨੀਆ ਦੇ ਵਿੱਚ ਅਪਰ ਲੋਅਰ ਕਲਾਸ ਕਿਉਂ ਹੈ, ਊਚ ਨੀਚ ਕਿਉਂ ਹੈ, ਗਰੀਬੀ ਕਿਉਂ ਹੈ, ਇੱਕ ਬਹੁਤ ਖਾਂਦੇ ਪੀਂਦੇ ਨੇ, ਇੱਕ ਬਿਲਕੁਲ ਜਿਹੜੇ ਨੇ ਹੈਵ ਨਾਟ ਨੇ। ਸੋ ਉਹ ਉਹਦੇ 'ਚ ਜਿਹੜਾ ਬੇਸਿਕਲੀ ਉਸ ਨੇ ਉਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚੋਂ ਮਾਰਕਸਿਜ਼ਮ ਆਈਡੀਓਲੋਜੀ ਨਿਕਲੀ। ਉਸ ਨੂੰ ਹੀ ਜੇ ਲੈਨਿਨ ਔਰ ਸਟਾਲਿਨ ਨੇ ਸੋਵੀਅਤ ਯੂਨੀਅਨ ਦੇ ਵਿੱਚ ਲਾਗੂ ਕੀਤਾ ਤੇ ਉੱਥੇ ਇਹ ਜਿਹੜਾ ਲੈਨਿਨਵਾਦ ਬਣ ਗਿਆ ਤੇ ਉਸ ਦੇ ਵਿੱਚ ਤਬਦੀਲੀਆਂ ਦੇ ਨਾਲ ਜਿਹੜਾ ਰੈਵੋਲੂਸ਼ਨ ਚਾਈਨਾ ਦੇ ਵਿੱਚ ਮਾਓ ਜ਼ੇਤੁੰਗ ਔਰ ਚੌ ਐਨ ਲਾਈ ਨੇ ਫਾਰਮਰਸ ਨੂੰ ਆਧਾਰ ਬਣਾ ਕੇ, ਰਸ਼ੀਅਨ ਇਨਕਲਾਬ ਦਾ ਆਧਾਰ ਤਾਂ ਫੈਕਟਰੀ ਵਰਕਰਸ ਸਨ, ਇੱਥੇ ਜਿਹੜਾ ਫਾਰਮਰਸ ਸਨ। ਸੋ ਉਸ ਨੂੰ ਮਾਓਇਜ਼ਮ ਦਾ ਨਾਂ ਦਿੱਤਾ ਗਿਆ। ਪਰ ਬੇਸਿਕ ਜਿਹੜੀ ਦੋਵਾਂ ਥਾਵਾਂ ਦੇ ਉੱਤੇ ਜਿਹੜੀ ਹੈ ਇਨਟੋਲਰੈਂਸ ਸੀ ਕਿਸੇ ਵੀ
ਫੇਥ ਨਾਲ ਜੋ, ਕਿਉਂਕਿ ਇਹਦੇ ਪਿੱਛੇ ਫਿਰ ਇੱਕ ਲੰਬੀ ਹੋਰ ਹਿਸਟਰੀ ਚਲੀ ਜਾਂਦੀ ਹੈ ਕਿ ਚਰਚ ਨੇ ਕਿਵੇਂ, ਹੁਣ ਲਗਭਗ 225 ਵਰ੍ਹਾ ਚੱਲ ਰਿਹਾ, 2000 ਸਾਲ ਤੋਂ ਜ਼ਿਆਦਾ ਦੀ ਕ੍ਰਿਸਚੀਅਨਿਟੀ ਹੈ, ਚਰਚ ਨੇ ਕਿਵੇਂ ਐਕਸਪਲੋਇਟ ਕੀਤਾ ਮਜ਼ਹਬ ਨੂੰ। ਲਗਭਗ ਉਸ ਤੋਂ ਵੀ 400 ਸਾਲ ਪਹਿਲਾਂ ਜੇ ਬੁੱਧਿਜ਼ਮ ਹੋਏ, ਜਿਸ ਮੰਗੋਲੀਆ ਜਾਂ ਰੂਸ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਜਿਹੜਾ ਉਹ ਇੱਕ ਉਹਨਾਂ ਦਾ ਬੁੱਧਿਜ਼ਮ ਦਾ ਪਾਰਟ ਵੀ ਸੀ, ਜਿਵੇਂ ਤਿੱਬਤ ਦੇ ਵਿੱਚ ਜਾਂ ਦੂਸਰੇ ਮੰਗੋਲੀਆ ਦੇ ਵਿੱਚ। ਸੋ ਉਹਨਾਂ ਦੇ ਇੱਕ ਸਟੇਜ ਦੇ ਉੱਤੇ ਬੁੱਧ ਦਾ ਮੈਸੇਜ ਭਾਵੇਂ ਬਹੁਤ ਵਧੀਆ ਸੀ ਹਰ ਪੱਖੋਂ, ਔਰ ਸਾਡੇ ਖਿੱਤੇ ਦੇ ਵਿੱਚ ਵੀ 1000 ਸਾਲ ਬੁੱਧ ਧਰਮ ਫਲਰਿਸ਼ ਕੀਤਾ ਹੈ, ਪਰ ਹੌਲੀ ਹੌਲੀ ਜਦੋਂ ਇੰਸਟੀਟਿਊਸ਼ਨਲਾਈਜ਼ ਕੋਈ ਚੀਜ਼ ਹੁੰਦੀ ਹੈ, ਪਾਵਰ ਮੰਕਸ ਦੇ ਕੋਲ, ਪੁਜਾਰੀਆਂ ਦੇ ਕੋਲ, ਜਾਂ ਜਿਹੜੀ ਉਹਨਾਂ ਦੀ ਪ੍ਰੀਸਟਲੀ ਕਲਾਸ ਹੈ, ਆਰਡੇਨਡ ਪ੍ਰੀਸਟਲੀ ਕਲਾਸ, ਜਿਵੇਂ ਚਰਚ ਦੇ ਪੋਪ ਇੰਨੇ ਪਾਵਰਫੁਲ ਸੀ। ਇਕੱਲੇ ਉਹ ਹੁਣ ਉਹ ਵੈਟੀਕਨ ਵਾਲਾ ਤਾਂ 1930 'ਚ ਮੁਸੋਲਿਨੀ ਦੇ ਨਾਲ ਸਮਝੌਤੇ 'ਚੋਂ ਨਿਕਲਿਆ, ਅਦਰਵਾਈਜ਼ ਤਾਂ ਮੁਲਕ ਓਨ ਕਰਦੇ ਹੁੰਦੇ ਸੀ, ਕਿੰਗ ਸੀ ਇੱਕੋ ਵੇਲੇ, ਜਿਹੜਾ ਉਹ ਕਿੰਗ ਐਂਡ ਸੇਂਟ ਦੋਨਾਂ ਦਾ ਪਾਰਟ ਸੀ। ਸੋ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਲੱਗਦਾ ਵੀ ਦੁਨੀਆ ਦੇ ਵਿੱਚ ਵੈਸਟਰਨ ਡੈਮੋਕ੍ਰੇਸੀਜ਼ ਨੇ ਜਾਂ ਦੂਸਰਿਆਂ ਨੇ ਘੱਟੋ ਘੱਟ ਚਰਚ ਸਟੇਟ ਨੂੰ ਸੈਪਰੇਟ ਰੱਖ ਕੇ ਜਿਹੜੀ ਇਹ ਕੋਸ਼ਿਸ਼ ਕੀਤੀ ਕਿ ਅਸੀਂ ਕਿਵੇਂ ਲੋਕਾਂ ਨੂੰ ਖੁਸ਼ਹਾਲੀ ਦੇ ਉਹਨਾਂ ਦੇ ਆਪਣੇ ਫੇਲਿਅਰ ਨੇ। ਲੇਕਿਨ ਜਦੋਂ ਅਸੀਂ ਭਾਰਤ ਵੱਲ ਨਜ਼ਰ ਮਾਰਦੇ ਹਾਂ ਤਾਂ ਇਵੇਂ ਲੱਗਦਾ ਹੈ ਕਿ ਵੀ ਇਹ ਉੱਥੋਂ ਦੇ ਲੋਕ, ਉੱਥੋਂ ਦਾ ਸੈਟਅਪ ਅੱਜ ਵੀ ਇੱਕ ਤਾਂ ਮਿਡੀਏਵਲ ਪੀਰੀਅਡ ਹੈ, ਇੱਕ ਪੱਥਰ ਯੁੱਗ ਹੈ। ਜਦੋਂ ਸ਼ੁਰੂਆਤ ਹੋਈ ਸਟੋਨ ਏਜ, ਹੁਣ ਇਥੋਪੀਆ ਦਾ ਇੱਕ ਜਿਹੜਾ ਵੋਲਕੈਨੋ ਹੈ ਉਹ ਬਸਟ ਹੋਇਆ, ਉਹਦੇ ਬਾਰੇ ਕਹਾਣੀਆਂ ਨੇ ਕਿ 12000 ਸਾਲ ਬਾਅਦ ਜਿਹੜਾ ਇਹ ਫਟਿਆ ਲਾਵਾ, ਔਰ ਉਸ ਦੀ ਇੰਨੀ ਰਾਖ ਔਰ ਦੂਜੀ ਅਸਮਾਨ 'ਤੇ ਗਈ ਹੈ। ਇੰਡੀਆ ਨੇ ਵੀ ਜਿਹੜੀ ਹੈ ਉਸ ਖਿੱਤੇ 'ਚੋਂ ਲੰਘਣ ਵਾਲੀਆਂ ਆਪਣੀਆਂ ਫਲਾਈਟਸ ਵੀ ਕੈਂਸਲ ਕੀਤੀਆਂ, ਦੂਸਰਾ ਵੀ ਕੀਤਾ, ਕੈਲਕੂਲੇਟ ਕੀਤਾ ਉਹਨੇ 12000 ਸਾਲ। ਹੁਣ 12000 ਸਾਲ ਜੇ ਇਨਸਾਨੀ ਹਿਸਟਰੀ, ਜਦੋਂ ਬੰਦਾ ਗੁਫਾਵਾਂ 'ਚੋਂ ਨਿਕਲ ਕੇ ਜਾਂ ਸਿਵਲਾਈਜੇਸ਼ਨਲ ਖੇਤੀਬਾੜੀ ਕਰਨ ਲੱਗਾ ਜਾਂਦਾ, ਉਹ 6000 ਸਾਲ ਹੈ। ਹਾਲਾਂ ਮਨੁੱਖ ਦੀ ਹੋਂਦ ਚਾਣ 'ਚ ਤਾਂ ਉਸ ਦੀ ਰੇਸ ਬਦਲਣ 'ਚ, ਹੋਮੋਸੈਪੀਅਨ ਬਦਲਣ 'ਚ ਤਾਂ ਮਿਲੀਅਨਸ ਐਂਡ ਮਿਲੀਅਨਸ ਆਫ ਈਅਰਸ ਲੱਗੇ। ਹੁਣ ਉਹਨਾਂ 5-6 ਹਜ਼ਾਰ ਸਾਲਾਂ 'ਚ ਜੇ ਅਸੀਂ ਜਿਸ ਨੂੰ ਰਿਗਵੇਦ ਦੇ ਨਾਲ ਹਿੰਦੂ ਥਾਟ ਕਿਹਾ ਜਾਂਦਾ ਹੈ, 3500 ਸਾਲ ਪੁਰਾਣਾ ਰਿਗਵੇਦ ਹੈ, ਪਰ ਰਿਗਵੇਦ ਦੇ ਵਿੱਚ ਕੋਈ ਰਾਮ, ਕੋਈ ਕ੍ਰਿਸ਼ਨ, ਕੋਈ ਅਵਤਾਰ, ਕਿਸੇ ਦਾ ਜ਼ਿਕਰ ਨਹੀਂ ਹੈ। ਹਾਂ, ਬ੍ਰਾਹਮਣ ਨੂੰ ਸੁਪਰਾਮੇਸੀ ਦਿੱਤੀ ਹੋਈ ਆ। ਉਹ ਬ੍ਰਹਮਾ ਜਿਹੜਾ ਕ੍ਰੀਏਟਰ ਜਿਹਨੂੰ ਦੱਸਿਆ ਦੁਨੀਆ ਦਾ, ਉਹਨਾਂ ਨੇ ਕਿਹਾ ਜੀ ਕਿ ਉਹਦੇ ਮੂੰਹ 'ਚੋਂ ਬ੍ਰਾਹਮਣ ਨਿਕਲੇ, ਛਾਤੀ 'ਚੋਂ ਕਸ਼ਤਰੀ ਨਿਕਲੇ, ਢਿੱਡ 'ਚੋਂ ਵੈਸ਼ਿਆ ਨਿਕਲੇ, ਪੈਰਾਂ 'ਚੋਂ ਸ਼ੂਦਰ ਨਿਕਲੇ, ਔਰ ਇੱਥੇ ਕਿ ਛੱਡ ਦਿੱਤਾ। ਉਹਦਾ ਮਤਲਬ ਉਹਦੇ 'ਚ ਇਹ ਵੀ ਨਹੀਂ ਹੈ ਕਿ ਵੀ ਕੋਈ ਬ੍ਰਾਹਮਣ ਨੂੰ ਯੱਗ ਕਰਨੇ ਨੇ ਕੁਦਰਤ ਦਾ, ਉਹਨੂੰ ਖੁਸ਼ ਕਰਨ ਲਈ ਅਗਨੀ ਦੇਵਤਾ, ਫਲਾਣਾ ਦੇਵਤਾ, ਇੰਦਰ ਦੇਵਤਾ, ਇਹ ਸਾਰੇ ਜਿਹੜੇ ਨੇ। ਲੇਕਿਨ ਕੋਈ ਅਵਤਾਰਵਾਦ, ਕੋਈ ਮੂਰਤੀ ਪੂਜਾ, ਕੋਈ ਪਾਰਟ ਨਹੀਂ। ਔਰ ਮੈਂ ਇੱਕ ਸਕਾਲਰ ਦੇ ਖਿਆਲ ਸੁਣ ਰਿਹਾ ਸੀ 2 ਦਿਨ ਪਹਿਲਾਂ, ਤੇ ਉਹਦੇ 'ਚ ਉਹਨੇ ਕਿਹਾ ਵੀ ਇਨਫੈਕਟ ਮੂਰਤੀਆਂ ਵੀ ਜਿਹੜਾ ਹਿੰਦੂਵਾਦ ਜਾਂ ਇਹ ਪੁਰਾਣਾ ਦੇ ਨਾਲ ਹੀ ਆਈਆਂ, ਜਾਂ ਬੁੱਧ ਧਰਮ ਦੇ ਤੋਂ ਬਾਅਦ ਬੁੱਧ ਦੀਆਂ ਮੂਰਤੀਆਂ ਪਹਿਲਾਂ ਸਥਾਪਿਤ ਹੋਣ ਦਾ ਕੰਮ ਸ਼ੁਰੂ ਹੋਇਆ। ਪਰ ਤੁਸੀਂ ਅੱਜ ਇਹ ਦੇਖੋ ਕਿ ਜਦੋਂ ਅਸੀਂ 21ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਇਸ ਦੁਨੀਆ ਦੇ ਉੱਤੇ ਲਗਭਗ 8 ਬਿਲੀਅਨ ਲੋਕ ਰਹਿੰਦੇ ਨੇ, 1 ਬਿਲੀਅਨ 400 ਮਿਲੀਅਨ ਭਾਰਤ ਦੇ ਵਿੱਚ ਨੇ। ਕਿਵੇਂ ਭਾਰਤ ਦੀ ਬਹੁ ਗਿਣਤੀ ਨੂੰ, ਕਹਿਣ ਨੂੰ ਅਸੀਂ ਕਹੀ ਜਾਈਏ ਕਿ ਬ੍ਰਾਹਮਣ ਉੱਥੇ 4.5% ਨੇ ਜਾਂ ਦੂਜੇ ਨੇ, ਹੁਣ ਉਹਨਾਂ ਨੇ ਆਲਮੋਸਟ ਜਿਹੜਾ 16-17% ਮੁਸਲਮਾਨ ਆਈਸੋਲੇਟ ਕਰਕੇ ਉਹਨਾਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ, ਉਹਨਾਂ ਨੂੰ ਟਿਕਟ ਵੀ ਨਹੀਂ ਦਿੰਦੇ। ਦੂਜੇ ਸਿੱਖ ਔਰ ਜੋ ਈਸਾਈਆਂ ਦਾ ਹਾਲ ਕੀਤਾ ਉਹਨਾਂ ਨੇ, ਜੋ ਮੁਸਲਮਾਨਾਂ ਦਾ ਕਸ਼ਮੀਰ 'ਚ ਕੀਤਾ, ਜੋ ਸਿੱਖਾਂ ਦਾ ਕਰ ਰਹੇ ਨੇ, ਉਹਨਾਂ ਨੂੰ ਇਰਰੈਲੇਵੈਂਟ ਕਰਕੇ ਵੀ ਜਿਹੜੇ ਮਰਜ਼ੀ ਨੇ, ਕੋਈ ਬੈਕਵਰਡ ਕਲਾਸ, ਕੋਈ OBC, ਕੋਈ SC, ਕੋਈ ST ਸ਼ਡਿਊਲ ਟਰਾਈਬ, ਲੇਕਿਨ ਅਲਟੀਮੇਟਲੀ ਫੋਲੋ ਤਾਂ ਉਹਨਾਂ ਨੂੰ ਹੀ ਕਰਦੇ ਨੇ। ਉਹ 3.5-4% ਜਿਹੜੇ ਨੇ, ਉਹਨਾਂ ਨੇ ਕਿਵੇਂ ਡਰਾਮੇਬਾਜ਼ੀ ਕੀਤੀ, ਕਿਵੇਂ BJP ਨੇ ਆਪਣਾ ਪੋਲੀਟੀਕਲ ਏਜੰਡਾ ਰਾਮ ਮੰਦਰ ਦੇ ਨਾਂ ਥੱਲੇ, ਉਸ ਤੋਂ ਪਹਿਲਾਂ ਕਦੇ ਉਹ ਇਹਨਾਂ ਦਾ ਪਾਲਮਪੁਰ ਦੇ ਵਿੱਚ ਕਨਵੈਨਸ਼ਨ ਹੋਈ ਹਿਮਾਚਲ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਜੀ, ਕਿਉਂਕਿ BJP ਪਿੱਟ ਰਹੀ ਸੀ ਬੜੀ ਬੁਰੀ ਤਰ੍ਹਾਂ ਹਰ ਪਾਸਿਓਂ ਉਹਨਾਂ ਨੂੰ, ਜਿਹੜੀ ਹੈ ਭਾਰਤੀ ਜਨਸੰਘ, ਉਹਨਾਂ ਨੇ ਕਿਹਾ ਜੀ ਇਹਨੂੰ ਬਣਾਈਏ ਇਸ਼ੂ। ਆਰਕੀਓਲੋਜੀਕਲ ਐਕਸਪਰਟ ਈਵਨ ਜਿਹਨੇ ਫੈਸਲਾ ਸੁਣਾਇਆ 9 ਨਵੰਬਰ 2019 ਨੂੰ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਕਿ ਜੀ ਇਹ ਇੱਥੇ ਉਹਨੇ ਵੀ ਕਿਹਾ ਵੀ ਕੋਈ ਸਬੂਤ ਨਹੀਂ ਮਿਲੇ, ਪਰ ਕਿਉਂਕਿ
ਆਸਥਾ ਹੈ ਤੇ ਆਸਥਾ ਦੇ ਥੱਲੇ ਅਸੀਂ ਇਹ ਫੈਸਲਾ ਦੇ ਰਹੇ ਹਾਂ। ਲੇਕਿਨ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕਿਵੇਂ ਨੈਰੇਟਿਵ ਬਣਾਇਆ ਹੈ, ਕਿਵੇਂ ਅਰਬਾਂ ਰੁਪਇਆ ਮੁਲਕ ਦੇ ਖਜ਼ਾਨੇ ਦਾ, ਉਹ ਯੂਪੀ ਸਰਕਾਰ ਦਾ ਹੋਏ, ਦਿੱਲੀ ਦੀ ਸਰਕਾਰ ਦਾ ਹੋਏ, ਕਿਵੇਂ ਸੁਪਰੀਮ ਕੋਰਟ ਤੋਂ ਆਪਣੇ ਹੱਕ 'ਚ ਫੈਸਲਾ ਲੈ ਕੇ ਫਿਰ ਮੋਦੀ ਪਹੁੰਚ ਗਿਆ ਜੀ ਕਿ ਇਹ ਪ੍ਰਤਿਸ਼ਠਾ ਕਰਨੀ ਆ, ਪ੍ਰਾਣ ਪ੍ਰਤਿਸ਼ਠਾ। ਉਸ ਦੇ ਵਿੱਚ ਜਾ ਕੇ ਕਿ ਜੀ ਉਹ ਆਪ ਵਿਸ਼ਨੂੰ ਦਾ ਅਵਤਾਰ ਬਣ ਗਿਆ, ਔਰ ਉਸ ਤੋਂ ਬਾਅਦ ਹੀ ਕਹਿਣ ਵੀ ਲੱਗ ਗਿਆ ਵੀ ਮੈਨੂੰ ਤਾਂ ਕਈ ਵਾਰੀ ਸ਼ੱਕ ਹੁੰਦਾ ਹੈ ਵੀ ਮੈਂ ਬਾਇਓਲੋਜੀਕਲ ਹੈ, ਮੇਰਾ ਜਨਮ ਹੈ, ਮੈਨੂੰ ਮਾਂ ਨੇ ਜੰਮਿਆ ਜਾਂ ਮੈਂ ਉੱਤੋਂ ਉਤਰਿਆ। ਹੁਣ ਕਿਵੇਂ ਧਰਮ ਨੂੰ ਇਹ ਇਸਤੇਮਾਲ ਹਿੰਦੂਤਵਾਦੀ ਆਈਡੀਓਲੋਜੀ ਨੂੰ ਹਰ ਪਾਸਿਓਂ ਫੇਲ, ਡਾਲਰ ਦੇ ਸਾਹਮਣੇ 90 ਦੇ ਨੇੜੇ ਤੇੜੇ ਰੁਪਈਆ ਪਹੁੰਚਿਆ ਹੋਇਆ ਹੈ, ਪ੍ਰੈਸਟੀਜ ਇਹਨਾਂ ਦੀ ਥੱਲੇ ਲੱਗੀ ਹੋਈ ਹੈ। ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਅਲਟੀਮੇਟਲੀ ਹਿੰਦੂਆਂ ਨੂੰ ਜਿਹੜਾ ਤੁਸੀਂ ਧਰਮ ਦੇ ਨਾਂ ਥੱਲੇ, ਭਗਵਾਨ ਰਾਮ ਦੇ ਨਾਂ ਥੱਲੇ ਜਿੱਧਰ ਮਰਜ਼ੀ ਲੈ ਕੇ ਚਲੇ ਜਾਓ। ਹੁਣ ਉੱਥੇ ਪਹੁੰਚ ਗਿਆ, ਉਹ ਪਹਿਲਾਂ ਪ੍ਰਾਣ ਪ੍ਰਤੀ, ਹੁਣ ਕਿਹਾ ਜੀ ਹੁਣ ਅਸੀਂ ਜਿਹੜਾ ਕੰਪਲੀਟ ਹੋ ਗਈ ਆ ਕੰਸਟਰਕਸ਼ਨ, ਔਰ 191 ਫੁੱਟ ਉੱਚਾ ਅਸੀਂ ਜਿਹੜਾ ਭਗਵਾ ਧਵਜ ਉਹ ਲਹਿਰਾਉਣ ਲਈ ਮੋਦੀ ਪਹੁੰਚ ਗਿਆ। ਵੀ ਨਾ ਮੋਦੀ ਦੀ ਕੋਈ ਟ੍ਰੇਨਿੰਗ, ਚਲੋ ਜੇ ਬ੍ਰਾਹਮਣਵਾਦ ਹੀ ਕਹਿਣਾ ਹੋਏ, ਉਹਨਾਂ ਦੀ ਵੀ ਇੱਕ ਟ੍ਰੇਨਿੰਗ ਹੁੰਦੀ ਹੈ ਪੂਰੀ, ਉਹ ਨਿਕਲਦੇ ਨੇ ਉਹ ਸਾਰੇ ਚੋਂ ਬੜਾ, ਕੋਈ ਲਾਗਾ ਦੇਗਾ ਨਹੀਂ। ਲੇਕਿਨ ਪੋਲੀਟੀਕਲ ਪਾਵਰ ਨੂੰ ਔਰ ਧਰਮ ਨੂੰ ਜੇ ਮਾਰਕਸ ਦੇ ਲਫ਼ਜ਼ਾਂ 'ਚ ਹੀ ਕਹਿਣਾ ਹੋਏ ਤੇ ਜਿਸ ਅੰਨੇ ਅੰਦਾਜ਼ ਦੇ ਵਿੱਚ ਇਹ ਵਰਤ ਰਹੇ ਨੇ, ਔਰ ਉੱਥੇ ਜਿਹੜੀ ਗੱਲ ਇਹਨੇ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਹੀ, ਅਯੁੱਧਿਆ ਰਾਮ ਟੈਂਪਲ old wounds are healing says PM as he hoists saffron flag। ਉੱਥੇ ਧਵਜ ਭਗਵਾ ਝੰਡਾ ਲਹਿਰਾ ਰਿਹਾ, ਔਰ ਉਹਨੇ ਕਿਹਾ ਜੀ flag hoisting is culmination of a 500 years old yajna says PM, adding that centuries old wounds are being healed, old vows being fulfilled, saffron flag also a symbol of national religion says UP CM। ਹੁਣ ਯੂਪੀ ਦਾ CM ਵੀ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਭਗਵਾ ਝੰਡਾ ਹੈ ਇਹ ਸਾਡਾ ਨੈਸ਼ਨਲ ਰਿਲੀਜਨ ਹੈ। ਔਰ ਆਲਰੇਡੀ ਅੱਜ ਵੀ, ਕਿਉਂਕਿ ਇਹ ਦਿਨ ਚੱਲ ਰਹੇ ਨੇ ਜਦੋਂ ਕਿ ਭਾਰਤੀ ਕਨਸਟੀਟਿਊਸ਼ਨ ਦਾ ਫਾਈਨਲ ਡਰਾਫਟ ਪਾਸ ਕਰ ਦਿੱਤਾ ਸੀ ਕਾਂਸਟੀਟਿਊਟ ਅਸੈਂਬਲੀ ਨੇ 1949 ਦੇ ਵਿੱਚ, 25 ਨਵੰਬਰ ਸੀ ਕਿ 26 ਨਵੰਬਰ ਸੀ, ਔਰ ਬਾਅਦ 26 ਜਨਵਰੀ 1950 ਨੂੰ ਉਹਨੂੰ ਲਾਗੂ ਕੀਤਾ ਸੀ। RSS ਦਾ ਉਦੋਂ ਦੇ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਨਹੀਂ ਮੰਨਦੇ, ਅਸੀਂ ਤਾਂ ਮਨੂ ਸਮ੍ਰਿਤੀ ਦੇ ਸੰਵਿਧਾਨ ਨੂੰ ਮੰਨਦੇ। ਤਿਰੰਗਾ ਜਿਹੜਾ ਉਹ 3 ਰੰਗ, ਇਹ ਨੈਸ਼ਨਲ ਫਲੈਗ ਐਲਾਨਿਆ ਸੀ, ਉਹਦੇ 'ਚ ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਦੇ, ਅਸੀਂ ਧਵਜ ਨੂੰ ਮੰਨਦੇ। ਹੁਣ ਇੱਕ ਪਾਸੇ ਮੋਦੀ 500 ਸਾਲ ਦੇ ਰਿਸ਼ਤੇ ਜ਼ਖਮ ਜਿਹੜੇ ਸੀ ਉਹ ਹੁਣ ਭਰਨੇ ਸ਼ੁਰੂ ਹੋ ਗਏ ਨੇ। ਹੁਣ ਦੂਜਾ, ਨਾ ਉੱਥੇ ਕਦੇ ਬਾਬਰ ਆਇਆ, ਨਾ ਉਹ ਇਹਨਾਂ ਦਾ ਮੰਦਰ ਸੀ, ਸਾਰੀ ਜਿਹੜਾ ਨੈਰੇਟਿਵ ਝੂਠ ਤੇ ਬਿਲਟ ਕੀਤਾ। ਮੰਦਰ ਸਰਕਾਰੀ ਖਜ਼ਾਨੇ ਨੂੰ ਅੰਨ੍ਹੇਵਾਹ ਲੁੱਟ ਕੇ, ਔਰ ਈਵਨ ਜ਼ਮੀਨਾਂ ਐਕਵਾਇਰ ਕਰਨ ਜਾਂ ਦੂਜੇ 'ਚ ਵੀ ਜਿਹੜਾ ਅੰਤਾਂ ਦੀ ਕਰਪਸ਼ਨ। ਔਰ ਹੁਣ ਜਦੋਂ ਕਿ ਬਿਲਕੁਲ ਹੋਰ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ, ਅਗੇਨ ਨਫ਼ਰਤ ਦੀ ਲਾਈਨ ਔਰ ਹਿੰਦੂਤਵਾ ਦੇ ਨਾਂ ਥੱਲੇ ਇਹ ਜਿਹੜਾ ਧਵਜਾਰੋਹਣ ਦੇ ਨਾਂ ਥੱਲੇ ਇਹ ਸਾਰਾ ਪਾਠ ਕੀਤਾ। ਔਰ ਕੁਦਰਤੀ ਜਦੋਂ ਤੁਸੀਂ ਇਸ ਕਿਸਮ ਨੂੰ ਦੇਖ ਰਹੇ ਹੁੰਦੇ ਹੋ, ਫਿਰ ਇਕੱਲਾ ਇਹ ਨਹੀਂ, ਈਵਨ ਉੱਥੇ ਮੋਹਨ ਭਾਗਵਤ ਪਹੁੰਚਿਆ, ਉਹਨੇ ਕਿਹਾ ਜੀ ਦੋਜ਼ ਹੂ ਸੈਕਰੀਫਾਈਸਡ ਮਸਟ ਬੀ ਇਨ ਪੀਸ ਟੂਡੇ, RSS ਚੀਫ ਆਫਟਰ ਰਾਮ ਮੰਦਰ's ਫਲੈਗ ਹੋਇਸਟਿੰਗ ਸੈਰੇਮਨੀ। ਕਿ ਜੀ ਜਿਹੜੇ ਮਰ ਗਏ ਸੀ ਇਹ ਸਾਰਿਆਂ ਨੂੰ 5 ਸਦੀਆਂ ਤੋਂ ਜਿਹੜੇ ਸਟਰਗਲ ਕਰ ਰਹੇ ਸੀ, ਉਹ ਜਿਹੜੇ ਨੇ ਉਹਨਾਂ ਨੂੰ ਹੁਣ ਸ਼ਾਂਤੀ ਮਿਲ ਗਈ ਹੋਏਗੀ। ਔਰ ਇਕੱਲਾ ਇਹੀ ਨਹੀਂ, ਫਿਰ ਜਿਹਨੂੰ ਕਹਿੰਦੇ ਨੇ ਕਿ ਮੂਸੇ ਦਾ ਗਵਾਹ ਡੱਡੂ, ਇਜ਼ਰਾਈਲ ਦਾ ਜਿਹੜਾ ਐਂਬੈਸਡਰ ਹੈ ਉਹ ਵੀ ਉੱਥੇ ਪਹੁੰਚਿਆ ਹੋਇਆ, ਤੇ ਉਹਨੇ ਕਿਹਾ ਕੰਗ੍ਰੈਚੁਲੇਸ਼ਨਸ ਇੰਡੀਆ ਫॉर ਰੀਸਟੋਰਿੰਗ ਇੰਪੋਰਟੈਂਟ ਸਿਵਲਾਈਜੇਸ਼ਨਲ ਸਿੰਬਲ। ਹੁਣ ਅਯੁੱਧਿਆ ਦਾ ਮੰਦਰ ਸਭਿਅਤਾ ਦਾ ਸਿੰਬਲ ਵੀ ਬਣ ਗਿਆ, ਉਹ 500 ਸਾਲ ਦਾ ਬਦਲਾ ਵੀ ਹੋ ਗਿਆ, ਜ਼ਖਮ ਵੀ 500 ਸਾਲ ਦੇ ਭਰਨੇ ਸ਼ੁਰੂ ਹੋ ਗਏ। ਹੁਣ ਜੇ ਇਹਨਾਂ ਦੇ ਲਈ ਜਿਹੜਾ ਹੈ ਉਹ ਸਿਵਲਾਈਜੇਸ਼ਨਲ ਸਿੰਬਲ ਹੈ, ਔਰ ਜ਼ਖਮ ਇਹਨਾਂ ਦੇ 5 ਸਦੀਆਂ ਤੋਂ ਰਿਸਦੇ ਸੀ, ਹੁਣ ਭਰਨੇ ਸ਼ੁਰੂ ਹੋ ਗਏ। ਤੇ ਅਜੇ ਤਾਂ ਸਾਡੇ ਲਈ 41 ਸਾਲ ਹੋਏ ਨੇ, ਤੁਹਾਡੇ ਰਾਜ 78 ਸਾਲ ਹੋਏ ਨੇ। 41 ਸਾਲ ਪਹਿਲਾਂ ਤੁਸੀਂ ਜੂਨ 84 ਦਾ ਘੱਲੂਘਾਰਾ ਕੀਤਾ, 41 ਸਾਲ ਪਹਿਲਾਂ ਨਵੰਬਰ 84 ਦੀ ਨਸਲਕੁਸ਼ੀ ਕੀਤੀ। ਤੁਹਾਡੀਆਂ ਲਗਾਤਾਰਤਾ ਨਾਲ ਨੀਤੀਆਂ ਸਿੱਖ ਜੈਨੋਸਾਈਡ ਦੀਆਂ ਜਾਰੀ ਨੇ, ਤੇ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਤੁਸੀਂ ਭੁੱਲ ਜਾਓ। ਤੁਹਾਡੇ ਜ਼ਖਮ, ਪਹਿਲਾਂ ਤਾਂ ਜ਼ਖਮ ਹੀ ਇਹ ਝੂਠੇ ਨੇ, ਨਾ ਕੋਈ ਮੰਦਰ ਸੀ, ਨਾ ਕਿਸੇ ਨੇ ਢਾਇਆ, ਨਾ ਬਾਬਰ ਉੱਥੇ ਆਇਆ, ਇਹ ਪੂਰੀ ਕਹਾਣੀ ਝੂਠ ਤੇ ਖੜੀ ਹੈ। ਪਰ ਇੱਧਰ ਤਾਂ ਜਿਹੜੇ ਤੁਸੀਂ ਜ਼ਖਮ ਦਿੱਤੇ ਨੇ ਉਹ ਅਜੇ
ਵੀਪਿੰਗ ਵੂੰਡਸ ਨੇ ਅੰਗਰੇਜ਼ੀ 'ਚ ਉਹਨਾਂ ਨੂੰ ਕਹਿੰਦੇ ਨੇ, ਰਿਸਦੇ ਨੇ ਜ਼ਖਮ। ਔਰ ਖਾਲਸੇ ਨੇ ਹਮੇਸ਼ਾ, ਉਹ 18ਵੀਂ ਸਦੀ ਦਾ ਸਾਡਾ ਇਤਿਹਾਸ ਦੇਖ ਲਓ, ਜਦੋਂ ਤੱਕ ਅਸੀਂ ਹਿਸਾਬ ਬਰਾਬਰ ਨਹੀਂ ਕੀਤਾ, ਠੀਕ ਹੈ ਇੰਦਰਾ ਗਾਂਧੀ ਵੈਦਿਆ ਤੋਂ ਲੈ ਕੇ ਬੁੱਚੜ ਬੇਅੰਤੇ ਤੱਕ ਪਨਿਸ਼ ਕੀਤਾ ਸੀ, ਉਹ ਵਕਤੀ ਤੌਰ ਤੇ ਜਿਹੜਾ ਹੈ ਉਸ ਨੂੰ ਜਿਹੜਾ ਦੁਸ਼ਟ ਸਭਨ ਕੋ ਮੂਲ ਉਪਾਰੰਗ, ਉਹ ਸਾਡੇ ਜ਼ਿੰਮੇ, ਪਰ ਸਾਡੇ ਜ਼ਖਮ ਉਦੋਂ ਹੀ ਇਹ ਜਿਹੜੇ ਨੇ ਭਰਨਗੇ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਨਾ ਸਿਰਫ ਲਿਬਰੇਟ ਕਰਵਾਵਾਂਗੇ, ਹਿੰਦੂਤਵਾਦ ਦੀ ਜਿਹੜਾ ਬ੍ਰਾਹਮਣਵਾਦ ਹੈ ਇਸ ਦੀ ਸੱਫ ਵਲੇਟ ਕੇ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਉਸ ਨੂੰ ਰੋੜਾਂਗੇ, ਉਦੋਂ ਹੀ ਸਾਡੇ ਜਿਹੜੇ ਜ਼ਖਮ ਨੇ ਉਹ ਹੀਲ ਹੋਣਗੇ। ਇਹ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਨੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।